ਪੰਜਾਬੀ ਰੇਡੀਓ ਯੂਐਸ से सुन रहे ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ 5599052575। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿਰ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੋਨਾ ਦੇ ਨਾਲ ਮੌਤਾਂ ਦੀ ਗਿਣਤੀ ਤੇ ਇਸੇ ਤਰ੍ਹਾਂ ਹੀ ਪਹਿਲਾਂ ਵਾਂਗਿਆ ਕੋਈ ਸੁਧਾਰ ਨਹੀਂ। ਦੇਖੋ ਜੀ, ਜਿਹੜੇ ਕੇਸ ਨੇ ਉਹ 4 ਲੱਖ ਪਲੱਸ ਜਿਹੜੇ ਉਹ ਅਜੇ ਵੀ ਤੁਰੇ ਜਿਹੜੇ ਉਹ ਆ ਰਹੇ ਆ ਜੀ। ਕੋਈ ਕਿਸੇ ਕਿਸਮ ਦੀ ਰਾਹਤ ਵਾਲੀ ਜਿਹੜੀ ਗੱਲ ਉਹ ਨਜ਼ਰ ਨਹੀਂ ਜਿਹੜੀ ਉਹ ਆ ਰਹੀ। ਸਰਕਾਰ ਅੰਦਰ ਵੜ ਕੇ ਬੈਠੀ ਹੈ ਜੀ ਵੀ ਕਿਵੇਂ ਸਿਸਟਮ ਜਿਹੜਾ ਇਹ ਚੱਲੂਗਾ। ਜਿਹੜੀ ਚਾਹੇ ਉਹ ਆਕਸੀਜਨ ਦੀ ਵੰਡ ਹੈ, ਚਾਹੇ ਉਹ ਟੀਕਾਕਰਨ ਦੀ ਗੱਲ ਹੈ, ਕਿ ਉਹਨੂੰ ਕਿਹੜੇ ਤਰੀਕੇ ਦੇ ਨਾਲ ਕੋਈ ਢਾਂਚਾ ਹੀ ਇਉਂ ਲੱਗ ਰਿਹਾ ਕਿ ਸਾਰੇ ਦਾ ਸਾਰਾ ਜਿਵੇਂ ਕੋਲੈਪਸ ਕਰ ਗਿਆ ਹੋਵੇ ਤੇ ਅੱਗੋਂ ਲੱਭ ਨਾ ਰਿਹਾ ਹੋਵੇ। ਲੋਕ ਮਰ ਰਹੇ ਆ, ਲਗਾਤਾਰ ਲੋਕਾਂ ਦੀ ਜਾਨ ਜਿਹੜੀ ਉਹ ਜਾ ਰਹੀ ਹੈ। COVID-19 ਦੇ ਰਿਕਾਰਡ 4,14,188 ਨਵੇਂ ਕੇਸ ਆਏ ਹੈ। ਕੁੱਲ ਮਾਮਲੇ 2,14,91,598 ਹੋ ਗਏ। ਔਰ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ 3915 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 2,34,083 ਹੋ ਗਈ ਹੈ। ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 10,000 ਨੂੰ ਕ੍ਰਾਸ ਕਰ ਚੁੱਕੀ ਹੋਈ ਹੈ। ਜਿਹੜੇ 24 ਰਾਜਾਂ ਦੇ ਵਿੱਚ ਪੋਜ਼ਿਟਿਵਿਟੀ ਦਰ ਜਿਹੜੀ ਆ ਉਹ 15% ਤੋਂ ਵੱਧ ਹੈ, ਜਿਹੜਾ ਸਿਹਤ ਮੰਤਰਾਲਾ ਜਿਹੜਾ ਉਹ ਕਹਿੰਦਾ। ਔਰ ਜੇ ਇੰਨੀ ਆ, ਔਰ ਜਿਹੜੀ ਇਹਦੇ ਵਿੱਚ ਫਿਕਰਮੰਦੀ ਕੁਝ ਜਿਹੜੀ ਚੀਜ਼ਾਂ ਦੀ ਇਹ ਵੀ ਆ ਕਿ ਜਿਹੜੀ ਠੀਕ ਹੋਣ ਦੀ ਦਰ ਹੈ ਉਹ ਘਟ ਰਹੀ ਹੈ। ਇਹ ਸਭ ਤੋਂ ਵੱਡੀ ਜਿਹੜੀ ਉਹ ਫਿਕਰਮੰਦੀ ਆ। ਜਿਹੜੇ ਪੰਜਾਬ ਦੇ ਵਿੱਚ ਵੀ ਸ਼ਮਸ਼ਾਨ ਘਾਟਾਂ ਦਾ ਹੁਣ ਉਹੀ ਹਾਲਾਤ ਜਿਹੜੇ ਉਹ ਬਣਨ ਲੱਗੇ ਆ। ਜਲੰਧਰ ਦੇ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਕੱਲ ਅੰਤਮ ਸੰਸਕਾਰ ਜਿਹੜੇ ਕੀਤੇ ਗਏ, ਪੂਰਾ ਦਿਨ ਸ਼ਮਸ਼ਾਨ ਘਾਟ ਜਿਹੜਾ ਉਹ ਭਰਿਆ ਰਿਹਾ। ਔਰ ਲੁਧਿਆਣੇ ਦੇ ਵਿੱਚ ਵੀ ਹੋਰ ਜਿਹੜੇ ਖੱਡੇ ਆ ਉਹ ਬਣਾਉਣੇ ਪੈ ਰਹੇ ਆ। ਇਹ ਹਾਲਾਤ ਬਾਕੀ ਰਾਜਾਂ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਜਾਰੀ ਹੈ। ਹੁਣ ਤੁਸੀਂ ਕਿਸੇ ਰਾਜ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਕੰਟਰੋਲ ਕਰ ਗਿਆ। ਹਾਂ, ਕੰਟਰੋਲ ਜੇ ਕਿਸੇ ਜਗ੍ਹਾ ਦੇ ਉੱਤੇ ਹੋ ਰਿਹਾ ਕੁਝ, ਉਹ ਮਹਾਰਾਸ਼ਟਰ ਦੇ ਵਿੱਚ ਹੋ ਰਿਹਾ। ਮਹਾਰਾਸ਼ਟਰ ਦੀ ਜਿਹੜੀ ਸਰਕਾਰ ਹੈ ਉਹਨੇ ਮੁੰਬਈ ਦੇ ਵਿੱਚ ਖਾਸ ਤੌਰ ਦੇ ਉੱਤੇ ਬੜਾ ਜਿਹੜਾ ਉਹ ਯੋਜਨਾਬੱਧ ਤਰੀਕੇ ਦੇ ਨਾਲ ਕੰਮ ਕੀਤਾ ਤੇ ਕਰ ਰਹੀ ਹੈ। ਬਜਾਏ ਇਹਦੇ ਕਿ ਹਸਪੀਟਲਾਂ ਤੱਕ ਲੋਕ ਪਹੁੰਚਣ, ਸਰਕਾਰ ਦੀਆਂ ਟੀਮਾਂ ਲੋਕਾਂ ਤੱਕ ਪਹੁੰਚ ਰਹੀਆਂ ਨੇ। ਇਹ ਉੱਥੇ ਕੰਮ ਜ਼ਰੂਰ ਕੀਤਾ ਜਾ ਰਿਹਾ, ਪਰ ਸਵਾਲ ਇਹ ਹੈ ਕਿ ਜਿਹੜਾ ਦਰਬਾਰੀ ਮੀਡੀਆ ਉਹ ਇਸ ਚੀਜ਼ ਨੂੰ ਦਿਖਾਉਂਦਾ ਨਹੀਂ। ਉਹ ਦਿਖਾਉਂਦਾ ਤਾਂ ਸਿਰਫ ਗੈਰ ਭਾਜਪਾਈ ਰਾਜਾਂ ਦੇ ਵਿੱਚ ਊਣਤਾਈਆਂ ਜਿਹੜੀਆਂ ਉਹਨੂੰ ਦਿਖਾਉਂਦਾ, ਤਾਂ ਕਿ ਉਹਦੇ ਹੇਠ ਭਾਜਪਾ ਦੇ ਜਿਹੜੇ ਰਾਜ ਨੇ ਉਹ ਢਕੇ ਰਹਿਣ। ਜਿਹੜੀ ਬੇਸ਼ਰਮੀ ਦੀ ਹੱਦ ਇਹ ਆ ਕਿ ਜਿਹੜੀ ਕਾਲਾ ਬਾਜ਼ਾਰੀ ਉਹ ਉਸੇ ਤਰੀਕੇ ਦੇ ਨਾਲ ਜਾਰੀ ਆ। ਇੰਨਾ ਕੁਝ ਹੋਣ ਦੇ ਬਾਵਜੂਦ ਉਸੇ ਤਰੀਕੇ ਦੇ ਨਾਲ ਬਲੈਕ ਮਾਰਕੀਟ ਦੇ ਵਿੱਚ ਆਕਸੀਜਨ ਤੇ ਰੈਮਡੇਸਿਵਰ ਜਿਹੜੇ ਟੀਕੇ ਨੇ ਉਹਨਾਂ ਦੀ ਕਾਲਾ ਬਾਜ਼ਾਰੀ ਜਿਹੜੀ ਉਹ ਜਾਰੀ ਹੈ। ਜਿੱਥੋਂ ਤੱਕ ਟੀਕਾਕਰਨ ਦੀ ਗੱਲ ਆ, ਵੈਕਸੀਨੇਸ਼ਨ ਦੀ ਗੱਲ ਹੈ, ਹੁਣ ਪੰਜਾਬ ਦੇ ਵਿੱਚ ਇਹ ਆਖਿਆ ਗਿਆ ਕਿ ਉਹਨਾਂ ਕੋਲੇ ਟੀਕੇ ਪਹੁੰਚ ਗਏ ਆ ਤੇ ਸੋਮਵਾਰ ਤੋਂ 18+ ਸਾਰੇ ਜਿਹੜੇ ਨੇ ਉਹਨਾਂ ਨੂੰ ਇਹ ਟੀਕਾਕਰਨ ਕੀਤਾ ਜਾਊਗਾ। ਕਿਵੇਂ ਚੱਲਦੀ ਹੈ ਇਹ ਵੈਕਸੀਨੇਸ਼ਨ ਡਰਾਈਵ, ਇਹ ਵੇਖਣਾ ਪਊਗਾ ਜੀ ਇਹਦੇ। ਪਰ ਚਾਹੇ ਰਾਜ ਲੈ ਲਓ, ਚਾਹੇ ਕੇਂਦਰ ਦੀ ਸਰਕਾਰ ਲੈ ਲਓ, ਪੰਜਾਬੀ ਦੀ ਕਹਾਵਤ ਆ, ਅੱਕੀ ਪਲਾਹੀ ਹੱਥ ਮਾਰਨੇ। ਸਰਕਾਰਾਂ ਅੱਕੀ ਪਲਾਹੀ ਹੱਥ ਹੀ ਮਾਰ ਰਹੀਆਂ ਨੇ, ਹੋਰ ਕੁਝ ਨਹੀਂ। ਬਿਲਕੁਲ ਜੀ, ਬਿਲਕੁਲ ਪਤਾ ਹੀ ਨਹੀਂ ਲੱਗਦਾ ਕੀ ਕਰਨਾ ਹੈ। ਤੇ ਅੱਗੇ ਹੁਣ ਤੁਸੀਂ ਆਕਸੀਜਨ ਦੀ ਗੱਲ ਕੀਤੀ ਆ। ਆਕਸੀਜਨ ਦਾ ਰੇੜਕਾ ਵੀ ਅਦਾਲਤਾਂ ਤੇ ਸਰਕਾਰਾਂ ਦੇ ਵਿਚਕਾਰ ਚੱਲ ਰਿਹਾ ਹੈ, ਲੋਕਾਂ ਦੀਆਂ ਜਾਨਾਂ ਜਾ ਰਹੀਆਂ। ਦੇਖੋ, ਇਹਦੇ ਉੱਤੇ ਜਿਹੜਾ ਐਕਚੁਅਲੀ ਇਹ ਨਹੀਂ ਹੈਗਾ ਹੁਣ ਕਿ ਆਕਸੀਜਨ ਹੈ ਨਹੀਂ ਗੀ, ਕਿਉਂਕਿ ਬਾਹਰਲੇ ਮੁਲਕ ਜਿਹੜੇ ਆ ਉਹ ਬਹੁਤ ਮਦਦ ਕਰ ਰਹੇ ਆ। ਡੇਲੀ ਕਈ ਫਲਾਈਟਾਂ ਜਿਹੜੀਆਂ ਉਹ ਵੱਖ-ਵੱਖ ਮੁਲਕਾਂ ਤੋਂ ਤੁਰੀਆਂ ਆਉਂਦੀਆਂ ਨੇ। ਉਹਦੇ ਵਿੱਚ ਆਕਸੀਜਨ ਕੰਸਨਟਰੇਟਰਸ ਜਿਹੜੇ ਨੇ ਉਹ ਆ ਰਹੇ ਨੇ।
ਬਾਕੀ ਦੂਜੀਆਂ ਜ਼ਰੂਰੀ ਦਵਾਈਆਂ ਜਿਹੜੀਆਂ ਉਹ ਆ ਰਹੀਆਂ ਨੇ, ਉਹਨਾਂ ਨੂੰ ਵੰਡਣ ਦਾ ਜਿਹੜਾ ਅੱਗੇ ਢਾਂਚਾ ਕੀ ਆ, ਤੇ ਜਿਹੜੀ ਆਕਸੀਜਨ ਆ ਉਹਦਾ ਢਾਂਚਾ ਕੀ ਹੈ, ਇਹਦਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਝਾਰਖੰਡ ਦੇ ਮੁੱਖ ਮੰਤਰੀ ਕੱਲ ਇੱਕ ਟਵੀਟ ਕਰਦੇ ਆ, ਕਹਿੰਦੇ ਪ੍ਰਧਾਨ ਮੰਤਰੀ ਨੇ ਮੈਨੂੰ ਫੋਨ ਕੀਤਾ, ਮਨ ਕੀ ਬਾਤ ਕਰਦੇ ਰਹੇ, ਕੰਮ ਦੀ ਗੱਲ ਕਰਦੇ ਤੇ ਕੋਈ ਹੱਲ ਨਿਕਲਦਾ। ਹਾਲਾਂਕਿ ਬਜਾਏ ਇਹਦੇ ਕਿ ਝਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੋਰੇਨ ਦੀ ਇਸ ਗੱਲ ਨੂੰ ਸੀਰੀਅਸਲੀ ਲਿਆ ਜਾਂਦਾ, ਭਾਜਪਾਈਏ ਜਿਹੜੇ ਸੀਗੇ ਉਹ ਚਾਰੇ ਪੈਰ ਚੁੱਕ ਕੇ ਉਹਦੇ ਮਗਰ ਹੀ ਪੈ ਗਏ। ਸ਼ਾਮ ਤੱਕ ਟਵਿੱਟਰ ਦੇ ਉੱਤੇ ਇੱਕ ਮੁੱਖ ਮੰਤਰੀ ਜਿਹੜਾ ਸੀ ਉਹਦੇ ਉੱਤੇ ਲਗਾਤਾਰ ਇਹ ਲੋਕ ਹਮਲੇ ਕਰਦੇ ਰਹੇ। ਉਹਨੇ ਆਖਿਆ ਤਾਂ ਇਸ ਵੀ ਮੈਂ ਤਾਂ ਆਪਣੀ ਗੱਲ ਸੁਣਾਉਣੀ ਚਾਹੁੰਦਾ ਵੀ ਮੇਰੇ ਸੂਬੇ ਦੇ ਵਿੱਚ ਕੀ ਹਾਲਾਤ ਨੇ ਤੇ ਪੈਦਾ ਕਿਹੋ ਜਿਹੇ ਹੋ ਗਏ ਤੇ ਅਸੀਂ ਚਾਹੁੰਦੇ ਕੀ ਹਾਂ। ਜਦੋਂ ਇਹ ਜਿਹੜੀ ਦਿੱਲੀ ਹੈ, ਕਿਉਂਕਿ ਦਿੱਲੀ ਦਾ ਇਸ ਪੱਖੋਂ ਜਿਹੜਾ ਉਹਦੀ ਸਰਕਾਰ ਦਾ, ਬੇਸ਼ੱਕ ਉਹ ਬਿਨਾਂ ਪਾਵਰਾਂ ਵਾਲੀ ਸਰਕਾਰ ਹੈ, ਉਹਦੇ ਪੱਲੇ ਹੀ ਕੱਖ ਨਹੀਂ ਹੈਗਾ। ਜੇ 4 ਟੂਟੀਆਂ ਵੀ ਲਵਾਉਣੀਆਂ ਤੇ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਅਰਜੀ ਜਿਹੜੀ ਆ ਉਪ ਰਾਜਪਾਲ ਕੋਲੇ ਲਿਜਾਣੀ ਪੈਣੀ ਆ ਵੀ ਇਹ 4 ਟੂਟੀਆਂ ਲਵਾ ਲਈਏ। ਇੰਨੀ ਨਿਹੱਥੀ ਕਰਕੇ ਉਹ ਸਰਕਾਰ ਸੁੱਟਦੀ ਹੈ। ਇਹਦੇ ਬਾਵਜੂਦ ਉਹ ਅਦਾਲਤਾਂ ਵਾਲੇ ਮਾਮਲੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਲਗਾਤਾਰ ਭਿੜ ਰਹੀ ਆ ਕੇਂਦਰ ਦੀ ਸਰਕਾਰ ਦੇ ਨਾਲ, ਇਹ ਲੋਕਾਂ ਦੀ ਲੜਾਈ ਲੜ ਰਹੀ ਆ। ਉਹ ਜਿਹੜੀ ਸੁਪਰੀਮ ਕੋਰਟ ਹੈ ਉਹਨੇ ਹੁਣ ਫੇਰ 2 ਟੁਕ ਕੇਂਦਰ ਦੀ ਸਰਕਾਰ ਨੂੰ ਕਿਹਾ ਕਿ ਅਗਲੇ ਹੁਕਮਾਂ ਤੱਕ ਦਿੱਲੀ ਨੂੰ ਰੋਜ਼ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਯਕੀਨੀ ਬਣਾਈ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਗੱਲਾਂ ਬਾਤਾਂ ਨਾਲ ਨਹੀਂ ਸਰਨਾ, ਇਹਨਾਂ ਹੁਕਮਾਂ ਦੇ ਉੱਤੇ ਰਸਮੀ ਕਾਰਵਾਈ ਹੋਵੇ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਹੁਕਮਾਂ ਦੀ ਪਾਲਣਾ ਨਾ ਹੋਣ ਦੀ ਸੂਰਤ ਦੇ ਵਿੱਚ ਉਹਨੂੰ ਸਖਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਊਗਾ। 2 ਦਿਨ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਵੱਲੋਂ ਕੇਂਦਰੀ ਅਧਿਕਾਰੀਆਂ ਦੇ ਖਿਲਾਫ ਅਦਾਲਤੀ ਮਾਣਹਾਨੀ ਦੇ ਤਹਿਤ ਵਿੱਢੀ ਕਾਰਵਾਈ ਇਹ ਕਹਿੰਦਿਆਂ ਰੋਕ ਲਾਤੀ ਸੀ ਕਿ ਅਧਿਕਾਰੀਆਂ ਨੂੰ ਜੇਲ੍ਹੀ ਡੱਕਣ ਦੇ ਨਾਲ ਆਕਸੀਜਨ ਦੀ ਕਿੱਲਤ ਪੂਰੀ ਨਹੀਂ ਹੋਣੀ। ਜੇ ਜ਼ਿੰਦਗੀਆਂ ਬਚਾਉਣੀਆਂ ਨੇ ਤੇ ਆਕਸੀਜਨ ਜਿਹੜੀ ਉਹ ਚਾਹੀਦੀ ਆ, ਬਾਕੀ ਜਿਹੜੇ ਅਫਸਰ ਨੇ ਉਹਨਾਂ ਨੂੰ ਫੜ ਕੇ ਬਾਅਦ ਦੇ ਵਿੱਚ ਜਿਹੜੇ ਉਹ ਅੰਦਰ ਦਿੰਦੇ ਰਹਾਂਗੇ। ਇਹ ਗੱਲ ਜਿਹੜੀ ਸੁਪਰੀਮ ਕੋਰਟ ਨੇ ਆਖੀ ਸੀਗੀ। ਹੁਣ ਹੋਇਆ ਇਹ ਕਿ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਦਿਓ, ਅਗਲੇ ਦਿਨ ਦਿੱਲੀ ਜਿਹੜੀ ਸਰਕਾਰ ਹੈ ਉਹ ਫੇਰ ਚਲੇਗੀ ਸੁਪਰੀਮ ਕੋਰਟ ਵੀ ਤੁਸੀਂ ਹੁਕਮ ਕੀਤਾ ਸੀ, ਸਾਨੂੰ ਤਾਂ ਫੇਰ ਨਹੀਂ ਮਿਲੀ ਇਹ ਆਕਸੀਜਨ ਜਿੰਨੀ 700 ਮੀਟ੍ਰਿਕ ਟਨ ਸਾਨੂੰ ਚਾਹੀਦੀ ਹੈ। ਉੱਥੇ ਕੇਂਦਰ ਦੀ ਸਰਕਾਰ ਫੇਰ ਕਹਿੰਦੀ ਜੀ ਜਿੰਨੀ ਸਾਡੇ ਤੋਂ ਦਿੱਤੀ ਜਾ ਸਕਦੀ ਹੈ ਅਸੀਂ ਦੇਵਾਂਗੇ। ਉਹਨੇ ਕਿਹਾ ਨਹੀਂ, 700 ਮੀਟ੍ਰਿਕ ਟਨ ਕਿਹਾ ਤੇ ਉਨੀ ਤੁਹਾਨੂੰ ਪ੍ਰੋਵਾਈਡ ਕਰਨੀ ਪੈਣੀ ਹੈ। ਜੋ ਹਾਲਾਤ ਦਿੱਲੀ ਦੇ ਵਿੱਚ ਬਣੇ ਪਏ ਆ ਆਕਸੀਜਨ ਨੂੰ ਲੈ ਕੇ, ਜਾਂ ਅਦਾਲਤ ਦੇ ਏਡੇ ਵੱਡੇ ਡੰਡੇ ਦੇ ਬਾਵਜੂਦ ਕੇਂਦਰ ਦੀ ਸਰਕਾਰ ਨਹੀਂ ਸੁਣ ਰਹੀ। ਪੰਜਾਬ ਦੇ ਹਾਲਾਤ ਇਹ ਨੇ ਕਿ ਕਪਤਾਨ ਸਾਹਿਬ ਚਿੱਠੀ ਲਿਖ ਰਹੇ ਆ ਕੇਂਦਰ ਦੀ ਸਰਕਾਰ ਨੂੰ। ਐਮਪੀਜ਼ ਨੇ ਮੀਟਿੰਗ ਕੀਤੀ ਸੀ, ਉਹਨਾਂ ਨੇ ਇਹਦੇ ਵੱਲ ਧਿਆਨ ਦਿਵਾਇਆ ਕਿ ਆਕਸੀਜਨ ਅੱਧੀ ਇਸ ਵੇਲੇ ਪਹੁੰਚ ਰਹੀ ਹੈ। ਜਿਸ ਤਰੀਕੇ ਨਾਲ ਹਾਲਾਤ ਖਰਾਬ ਹੋ ਰਹੇ ਆ, ਤੁਸੀਂ ਜਾਓਗੇ ਕਿੱਧਰ ਨੂੰ? ਮੁੱਖ ਮੰਤਰੀ ਸਾਹਿਬ ਕਹਿੰਦੇ ਚਿੱਠੀ ਲਿਖੀ ਆ, ਦੇਖਦੇ ਆ ਕਦੋਂ ਜਵਾਬ ਆਉਂਦਾ। ਉਹ ਚਿੱਠੀ ਦਾ ਜਵਾਬ ਦੇਣਗੇ ਜਿਹੜੇ ਸੁਪਰੀਮ ਕੋਰਟ ਨੂੰ ਕੁਝ ਨਹੀਂ ਸਮਝ ਰਹੇ, ਜਿਹੜੇ ਹਾਈ ਕੋਰਟ ਨੂੰ ਕੁਝ ਨਹੀਂ ਸਮਝ ਰਹੇ। ਘੱਟੋ ਘੱਟ ਹਿਮੰਤ ਸੋਰੇਨ ਨੇ ਇੰਨੀ ਕੁ ਹਿੰਮਤ ਤਾਂ ਕੀਤੀ ਕਿ ਉਹ ਇਹ ਕਹਿ ਸਕਿਆ ਕਿ ਮਨ ਕੀ ਬਾਤ ਨਾ ਸੁਣਾਓ, ਕੰਮ ਦੀ ਗੱਲ ਜਿਹੜੀ ਆ ਉਹ ਸੁਣਾਓ ਤੇ ਸਾਡੀ ਸੁਣੋ। ਇੱਥੇ ਤਾਂ ਇਹ ਜੁਰਤ ਵੀ ਜਿਹੜੀ ਮੁੱਖ ਮੰਤਰੀ ਹੋਰਾਂ ਕੋਲੇ ਹੈ ਨਹੀਂ, ਕਿਉਂਕਿ ਆਪ ਕਈ ਮਾਮਲਿਆਂ ਦੇ ਵਿੱਚ ਉਹਨਾਂ ਤੋਂ ਕਾਣੇ ਨੇ। ਇਸ ਕਰਕੇ ਇਹ ਦਿੱਲੀ ਦੀਆਂ ਗੱਲਾਂ ਨੇ। ਇਹ ਹਾਲਾਤ ਜਿਹੜੇ ਆ ਜੇ ਇਸੇ ਤਰ੍ਹਾਂ ਹੀ ਰਿਹਾ ਤੇ ਪੰਜਾਬ ਦੇ ਵੀ ਇਦਾਂ ਦੇ ਬਣ ਜਾਣੇ। ਬਿਲਕੁਲ ਜੀ, ਬਿਲਕੁਲ ਉਧਰ ਨੂੰ ਵੱਧ ਰਿਹਾ ਬਹੁਤ। ਅੱਗੇ ਜਿਹੜਾ ਚੋਣ ਕਮਿਸ਼ਨ ਆ ਉਸ ਦਾ ਤੇ ਜਲੂਸ ਨਿਕਲਿਆ ਪਿਆ ਆ, ਤੇ ਜਿਹੜਾ ਮੁੱਖ ਚੋਣ ਕਮਿਸ਼ਨ ਆ ਉਹ ਕਹਿੰਦਾ ਕਿ ਮੈਨੂੰ ਸਜ਼ਾ ਦੇ ਦਿਓ ਪਰ ਚੋਣ ਕਮਿਸ਼ਨ ਨੂੰ ਮੁਕਤ ਕਰ ਦਿਓ। ਦੇਖੋ, ਚੋਣ ਕਮਿਸ਼ਨ ਨੇ ਜੋ ਰੋਲ 5 ਰਾਜਾਂ ਦੀ ਚੋਣ ਦੇ ਵਿੱਚ ਨਿਭਾਇਆ, ਚੋਣ ਕਮਿਸ਼ਨ ਬੜੇ ਨਿਕੰਮੇ ਤੋਂ ਨਿਕੰਮੇ ਮੁੱਖ ਚੋਣ ਕਮਿਸ਼ਨ ਆਉਂਦੇ ਰਹੇ ਆ। ਚੰਗੇ ਬਹੁਤ ਘੱਟ ਆਏ ਆ, TN ਸੈਸ਼ਨ ਹੋਰਾਂ ਵਰਗੇ, ਪਰ ਫਿਰ ਵੀ ਇੱਕ ਦਬਕਾ ਤਾਂ ਜਿਹੜਾ ਉਹ ਰਿਹਾ ਨਾ, ਇਹ ਤਾਂ ਸਰਕਸ ਦਾ ਸ਼ੇਰ ਨਿਕਲਿਆ। ਮਤਲਬ ਕਿ ਉਹ ਹੰਟਰ ਹਲਾਇਆ ਤੇ ਉਹ ਭਵਕ ਮਾਰ ਦਿੰਦਾ ਸਰਕਸ ਵਾਲਾ ਸ਼ੇਰ ਵੀ, ਇਹ ਤਾਂ ਉਹੋ ਜਿਹਾ ਵੀ ਨਹੀਂ ਨਿਕਲਿਆ। ਇਸ ਵਾਰੀ ਜਿਹੜੀਆਂ ਚੋਣਾਂ ਦੇ ਵਿੱਚ ਜੋ ਧੱਜੀਆਂ ਨਿਯਮਾਂ ਦੀਆਂ ਉੱਡੀਆਂ ਨੇ, ਖਾਸ ਤੌਰ ਦੇ ਉੱਤੇ ਪੱਛਮੀ ਬੰਗਾਲ ਦੇ ਵਿੱਚ ਸਾਰਾ ਕੁਝ ਛਿੱਕੇ ਟੰਗ ਕੇ ਉੱਥੇ ਜਿਵੇਂ ਰੈਲੀਆਂ ਕੀਤੀਆਂ ਗਈਆਂ, COVID-19 ਦੇ ਕਿਸੇ ਜਿਹੜੀਆਂ ਰਿਸਟ੍ਰਿਕਸ਼ਨ ਸੀ ਉਹਦੀ ਪਰਵਾਹ ਨਹੀਂ ਕੀਤੀ ਗਈ। ਵੱਡੇ ਤੋਂ ਵੱਡੇ ਇਕੱਠ ਕੀਤੇ ਗਏ, ਦੂਜੇ ਸੂਬਿਆਂ ਤੋਂ ਲਿਆਂਦੇ ਗਏ ਲੋਕ ਢੋ ਢੋ ਕੇ, ਕਿਉਂਕਿ ਪੱਛਮੀ ਬੰਗਾਲ ਜਿੱਤਣਾ ਜ਼ਰੂਰੀ ਸੀ। ਲੋਕ ਮਰਦੇ ਨੇ ਤੇ ਮਰ ਜਾਣ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ, 110% ਜਿਹੜੇ ਕਰੋਨਾ ਦੇ ਕੇਸ ਨੇ ਉਹ ਚੋਣਾਂ ਤੋਂ ਬਾਅਦ ਉੱਥੇ ਹੋ ਗਏ। 2000 ਲੋਕ ਹੁਣ ਤੱਕ ਜਿਹੜੇ ਚੋਣ ਡਿਊਟੀ ਵਾਲੇ ਸੀ ਉਹਨਾਂ ਦੀ ਜਾਨ ਜਾ ਚੁੱਕੀ ਹੋਈ ਹੈ। ਮੈਂ ਤੁਹਾਡੇ ਨਾਲ ਵਿਸਤਾਰ ਸਾਂਝਾ ਕੀਤਾ।
ਇਹਨਾਂ ਗੱਲਾਂ ਦੇ ਉੱਤੇ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਇਹ ਭੱਜੇ ਫਿਰਦੇ ਆ ਹਾਈ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਸੀ ਉਹਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਜੋ ਕੁਝ ਇਹਦੇ ਬਾਰੇ ਚ ਕਿਹਾ ਉਹ ਬੜਾ ਅਹਿਮ ਹੈ। ਖਾਸ ਤੌਰ ਦੇ ਉੱਤੇ ਮੀਡੀਆ ਦੇ ਬਾਰੇ ਦੇ ਵਿੱਚ ਇਹ ਕਿਹਾ ਕਿ ਜੋ ਮੀਡੀਆ ਰਿਪੋਰਟ ਕਰ ਰਿਹਾ ਅਸੀਂ ਉਹਨੂੰ ਰੋਕ ਨਹੀਂ ਸਕਦੇ। ਜੇ ਦਰਬਾਰੀ ਮੀਡੀਆ ਕੁਝ ਸਮਝਣ ਵਾਲਾ ਹੋਵੇ ਤਾਂ ਸੁਪਰੀਮ ਕੋਰਟ ਦੀ ਇਸ ਟਿੱਪਣੀ ਨੂੰ ਅਹਿਮ ਮੰਨ ਕੇ ਲੋਕਾਂ ਦੀ ਗੱਲ ਕਰਨ ਜਿਹੜਾ ਉਹ ਲੱਗੇ। ਪਰ ਜਦੋਂ ਇਹ ਆ ਕਿ ਨੀਤ ਦੇ ਵਿੱਚ ਜਿਹੜੀ ਬੇਈਮਾਨੀ ਆ ਜੇ, ਜ਼ਮੀਰ ਗਹਿਣੇ ਪਾ ਦਿੱਤਾ ਹੋਵੇ, ਤਾਂ ਉਦੋਂ ਇਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਉਹ ਕੋਈ ਮਾਇਨੇ ਨਹੀਂ ਰੱਖਦੀਆਂ। ਸੁਪਰੀਮ ਕੋਰਟ ਨੇ ਬਹੁਤ ਵਧੀਆ ਟਿੱਪਣੀਆਂ ਇਸ ਮਸਲੇ ਦੇ ਉੱਤੇ ਕੀਤੀਆਂ ਸੀ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਹੁਣ ਇੱਕ ਹਲਫਨਾਮਾ ਤਿਆਰ ਕੀਤਾ ਜਿਹਦੇ ਵਿੱਚ ਇਹ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਕੁਝ ਗੇੜਾਂ ਨੂੰ ਮਹਾਮਾਰੀ ਕਰਕੇ ਮੁਲਤਵੀ ਕਰਨ ਦੇ ਨਾਲ ਬਾਕੀ ਗੇੜਾਂ ਦੀਆਂ ਚੋਣਾਂ ਰਾਸ਼ਟਰਪਤੀ ਸ਼ਾਸਨ ਤਹਿਤ ਕਰਵਾਉਣ ਦੀ ਨੌਬਤ ਆ ਸਕਦੀ ਸੀ। ਜੇ ਅਜਿਹਾ ਹੁੰਦਾ ਤਾਂ ਕਮਿਸ਼ਨ ਦੇ ਉੱਤੇ ਇੱਕ ਦਲ ਦੇ ਖਿਲਾਫ ਦੂਜੇ ਦਲ ਦਾ ਪੱਖ ਲੈਣ ਦੇ ਦੋਸ਼ ਲੱਗਦੇ। ਰਾਜੀਵ ਕੁਮਾਰ ਨੇ ਇਸ ਆਪਣੇ ਹਲਫਨਾਮੇ ਨੂੰ ਮਦਰਾਸ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰਨ ਦੀ ਯੋਜਨਾ ਬਣਾਈ ਸੀ, ਪਰ ਕੁਝ ਕਾਰਨਾਂ ਕਰਕੇ ਅਜਿਹਾ ਨਹੀਂ ਕੀਤਾ ਗਿਆ। ਇਸ ਹਲਫਨਾਮੇ ਦੇ ਵਿੱਚ ਰਾਜੀਵ ਕੁਮਾਰ ਨੇ ਅਸਤੀਫਾ ਦੇਣ ਤੇ ਸਜ਼ਾ ਭੁਗਤਣ ਲਈ ਤਿਆਰ ਰਹਿਣ ਦੀ ਪੇਸ਼ਕਸ਼ ਕਰਦਿਆਂ ਕਿਹਾ ਸੀਗਾ ਕਿ ਲੋਕਤੰਤਰ ਦੀ ਰੱਖਿਆ ਲਈ ਸੰਸਥਾ ਨੂੰ ਜ਼ਾਹਿਰ ਕੀਤੇ ਗਏ ਸ਼ੱਕਾਂ ਤੋਂ ਮੁਕਤੀ ਦਿਵਾਉਣ ਦੀ ਲੋੜ ਹੈ। ਕਿਤੇ ਅਜਿਹਾ ਨਾ ਹੋਵੇ ਕਿ ਉਹਦੇ ਉੱਤੇ ਬਹੁਤ ਜ਼ਿਆਦਾ ਵਧਾ ਚੜਾ ਕੇ ਤੇ ਅਪਮਾਨਜਨਕ ਜਿਹੜੀਆਂ ਟਿੱਪਣੀਆਂ ਨੇ ਉਹਦੇ ਦੋਸ਼ ਲੱਗਣ ਦਾ ਵਰਤਾਰਾ ਸ਼ੁਰੂ ਹੋ ਜਾਵੇ। ਇਹ ਕਿਹਾ ਜਾ ਰਿਹਾ ਹੈ ਕਿ ਇਹਨੇ ਕੁਮਾਰ ਨੇ ਮਦਰਾਸ ਹਾਈ ਕੋਰਟ ਦੀਆਂ ਉਹਨਾਂ ਟਿੱਪਣੀਆਂ ਦੇ ਜਵਾਬ ਦੇ ਵਿੱਚ ਇਹ ਐਫੀਡੇਵਿਟ ਤਿਆਰ ਕੀਤਾ ਸੀਗਾ। ਜਿਹੜਾ ਕੋਵਿਡ-19 ਦੇ ਮਾਮਲਿਆਂ ਦੇ ਵਿੱਚ ਤੇਜ਼ੀ ਨਾਲ ਵਾਧੇ ਲਈ ਚੋਣ ਕਮਿਸ਼ਨ ਕੱਲਾ ਜ਼ਿੰਮੇਵਾਰ ਹੈ ਇਹ ਆਖਿਆ ਗਿਆ ਸੀ, ਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਹੱਤਿਆ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤੇ ਜਾਣ ਦੀ ਟਿੱਪਣੀ ਜਿਹੜੀ ਸੀਗੀ ਉਹ ਮਦਰਾਸ ਹਾਈ ਕੋਰਟ ਨੇ ਕੀਤੀ ਸੀ, ਜਿਹਦੇ ਤੋਂ ਇਹ ਮੁਸੀਬਤ ਖੜੀ ਹੋਈ ਹੈ। ਹੁਣ ਚੋਣ ਕਮਿਸ਼ਨ ਦੇ ਜਿਹੜੇ ਸੂਤਰ ਨੇ ਉਹ ਕਹਿੰਦੇ ਆ ਕਿ ਵਕੀਲਾਂ ਦੀ ਸਲਾਹ ਦੇ ਮੁਤਾਬਕ ਉਹਦੇ ਵੱਲੋਂ ਵਾਧੂ ਹਲਫਨਾਮਾ ਪੇਸ਼ ਕੀਤਾ ਜਾਣਾ ਫਿਲਹਾਲ ਟੈਕਨੀਕਲ ਪੁਆਇੰਟ ਆਫ ਵਿਊ ਦੇ ਨਾਲ ਸੰਭਵ ਨਹੀਂ ਸੀਗਾ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦਾ ਇਹ ਕਹਿਣਾ ਹੈ ਕਿ ਚੋਣ ਕਮਿਸ਼ਨ ਦੇ ਖਿਲਾਫ ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਦਾ ਸੁਪਰੀਮ ਕੋਰਟ ਨੇ ਨਿਬੇੜਾ ਕਰਤਾ ਹੈ ਔਰ ਕਮਿਸ਼ਨ ਦੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਚੁੱਕੀਆਂ ਨੇ। ਇਸ ਕਰਕੇ ਮੰਨਿਆ ਜਾ ਚੁੱਕਾ ਹੈ ਕਿ ਹਾਈ ਕੋਰਟ ਦੀਆਂ ਟਿੱਪਣੀਆਂ ਪੂਰੇ ਤਰੀਕੇ ਨਾਲ ਗੈਰ ਵਾਜਬ ਸਨ। ਇਹਨੂੰ ਕਹਿੰਦੇ ਨੇ ਕਿ ਆਪੋ ਆਪਣੇ ਤਰੀਕੇ ਦੇ ਨਾਲ ਆਪਣੀਆਂ ਗੋਟੀਆਂ ਫਿੱਟ ਕਰਨੀਆਂ। ਸੁਪਰੀਮ ਕੋਰਟ ਨੇ ਕਿਤੇ ਨਹੀਂ ਇਹ ਗੱਲ ਕਹੀ ਕਿ ਇਹ ਟਿੱਪਣੀਆਂ ਗੈਰ ਵਾਜਬ ਸਨ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਬੇਸ਼ੱਕ ਇਹ ਗੈਰ ਵਾਜਬ ਲੱਗਦੀਆਂ ਨੇ, ਪਰ ਹਾਈ ਕੋਰਟ ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਜਿਹੜੀਆਂ ਹਾਈ ਕੋਰਟਾਂ ਨੇ ਉਹ ਰਾਜਾਂ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਨੇ। ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਜਿਹੜੀ ਕਿ ਜਿਹਨੂੰ ਇਹ ਜਿਹੜੇ ਤਰੀਕੇ ਦੇ ਨਾਲ ਕਹਿ ਰਹੇ ਆ ਉਹਦੇ ਤੋਂ ਬਿਲਕੁਲ ਦੂਜੇ ਤਰੀਕੇ, ਉਹਦੇ ਵਿੱਚ ਹੀ ਫਿਰ ਅੱਗੇ ਜਿਹੜਾ ਉਹ ਮੀਡੀਆ ਵਾਲਾ ਆਉਂਦਾ ਕਿ ਅਸੀਂ ਮੀਡੀਆ ਨੂੰ ਰਿਪੋਰਟਿੰਗ ਕਰਨ ਤੋਂ ਨਹੀਂ ਰੋਕ ਸਕਦੇ। ਜੇ ਉਹਨੇ ਇਹਨਾਂ ਟਿੱਪਣੀਆਂ ਨੂੰ ਆਧਾਰ ਬਣਾ ਕੇ ਰਿਪੋਰਟਿੰਗ ਕੀਤੀ ਆ, ਜਾਂ ਉਹ ਇਹ ਕਹਿ ਰਿਹਾ ਕਿ ਚੋਣ ਕਮਿਸ਼ਨ ਹੱਤਿਆਰਾ ਹੈ, ਉਹਨੇ ਲੋਕਾਂ ਦੀ ਹੱਤਿਆ ਕੀਤੀ ਹੈ ਇੱਕ ਕਿਸਮ ਦੇ ਨਾਲ, ਅਸੀਂ ਉਹਨੂੰ ਰੋਕ ਨਹੀਂ ਸਕਦੇ। ਪਰ ਚੋਣ ਕਮਿਸ਼ਨ ਇਹ ਕਹਿੰਦਾ ਕਿ ਸਾਨੂੰ ਤਾਂ ਜੀ ਉੱਥੋਂ ਮਿਲ ਗਈ ਕਲੀਨ ਚਿੱਟ ਵੀ ਇਹ ਗੈਰ ਵਾਜਬ ਜਿਹੜੀਆਂ ਉਹ ਟਿੱਪਣੀਆਂ ਸੀਗੀਆਂ, ਜਦੋਂ ਕਿ ਮਦਰਾਸ ਹਾਈ ਕੋਰਟ ਦੀਆਂ ਉਹਨਾਂ ਟਿੱਪਣੀਆਂ ਨੂੰ ਆਧਾਰ ਬਣਾ ਕੇ ਇਸ ਵੇਲੇ ਲੋਕ ਜਿਨ੍ਹਾਂ ਦੇ ਨੇੜੇ ਵਾਲੇ ਮਾਰੇ ਗਏ ਆ, ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਸਾਹਮਣੇ ਆ ਰਿਹਾ 2000 ਬੰਦਾ, ਉਹ ਰਿਪੋਰਟਾਂ ਦਰਜ ਜਿਹੜੀਆਂ ਉਹ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਔਰ ਇਹ ਚੋਣ ਕਮਿਸ਼ਨ ਦੇ ਵਾਸਤੇ ਵੱਡੀ ਮੁਸੀਬਤ ਬਣ ਗਈ ਆਉਣ ਵਾਲੇ ਦਿਨ। ਬਿਲਕੁਲ ਜੀ, ਬਣਨੀਆਂ ਵੀ ਚਾਹੀਦੀਆਂ ਹੈਗੀਆਂ। ਤੇ ਅੱਗੇ ਗੱਲ ਕਰਦੇ ਹੈਗੇ ਆ, ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਆ ਕਿ ਸਿੱਖਾਂ ਦੇ ਨਾਲ ਜੋ ਵੀ ਅਨਿਆਂ ਹੁੰਦਾ ਉਸ ਦੀਆਂ ਸਿੱਟ ਬਣਦੀਆਂ ਰਹਿੰਦੀਆਂ। ਇਸੇ ਤਰ੍ਹਾਂ ਕੋਟਕਪੂਰਾ ਕਾਂਡ ਦੇ ਲਈ ਹੁਣ ਨਵੀਂ ਸਿੱਟ ਵੀ ਬਣ ਗਈ ਹੈ। ਬਿਲਕੁਲ ਜੀ, ਇਹ ਇੱਕ ਹੋਰ ਸਿੱਟ ਤੁਸੀਂ ਇਹ ਕਹਿ ਲਓ, ਇੱਕ ਹੋਰ ਸਿੱਟ ਜਿਹੜੀ ਉਹ ਬਣ ਗਈ ਆ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੱਲ ਜਿਹੜਾ ਇਹ ਗੱਲ ਕਹੀ ਹੈ ਕਿ ਅਸੀਂ 1.5 ਮਹੀਨੇ ਦਾ ਸਮਾਂ ਦਿੱਤਾ। ਉਹਨਾਂ ਚਿੱਠੀ ਲਿਖੀ ਕੈਪਟਨ ਅਮਰਿੰਦਰ ਸਿੰਘ ਹੋਰਾਂ, ਕਹਿੰਦੇ 1.5 ਮਹੀਨੇ ਦਾ ਸਮਾਂ ਦਿੱਤਾ, 1 ਮਹੀਨੇ ਦੇ ਵਿੱਚ ਸਿੱਟ ਬਣਾ ਕੇ ਸਿੱਟ ਜਿਹੜੀ ਆ ਉਹ ਚਲਾਨ ਪੇਸ਼ ਕਰੇ। 15 ਦਿਨ ਹੋਰ ਦਿੱਤੇ ਕਿ ਇਹਦੇ ਵਾਸਤੇ ਟੋਟਲ 1.5 ਮਹੀਨਾ ਦਿੱਤਾ। 1.5 ਮਹੀਨੇ ਦੇ ਵਿੱਚ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ, ਗੋਲੀ ਚਲਾਉਣ ਵਾਲੇ ਨਹੀਂ ਉਹਨਾਂ ਨੇ ਕਲੀਅਰ ਕੀਤਾ, ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਜਿਹੜੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰੋ, ਮਾਮਲੇ ਦਰਜ ਉਹਨਾਂ ਦੇ ਉੱਤੇ ਕਰੋ। ਜੇ 1.5 ਮਹੀਨੇ ਦੇ ਵਿੱਚ ਤੁਸੀਂ ਨਹੀਂ ਕਰਦੇ ਤਾਂ ਫਿਰ ਅਗਲਾ ਐਕਸ਼ਨ ਜਿਹੜਾ ਉਹ ਹੋਊਗਾ। ਅਗਲਾ ਐਕਸ਼ਨ ਕੀ ਹੋਊਗਾ ਉਹਨਾਂ ਦਾ? ਉਹ ਕਹਿੰਦੇ ਜੀ ਅਗਲਾ ਸ਼ਾਇਦ ਇਹੀ ਹੋਊਗਾ ਕਿ ਤੁਸੀਂ ਫਿਰ ਗੱਦੀ ਤੋਂ ਵਿਹਲੇ ਹੋ ਜਾਓ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ
ਕੱਲ ਇਹ ਵੀ ਗੱਲ ਜਿਹੜੀ ਕਹੀ ਆ ਕਿ ਉਹ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ। ਮਤਲਬ ਤੁਸੀਂ ਇਸ਼ਾਰਾ ਸਮਝ ਸਕਦੇ ਹੋ ਕਿ ਕਿੱਧਰ ਨੂੰ ਕਰ ਰਹੇ ਆ। ਉਧਰ ਪੰਜਾਬ ਸਰਕਾਰ ਨੇ ਇਸ ਚਿੱਠੀ ਤੋਂ ਬਾਅਦ, ਹੁਣ ਇਹ ਨਹੀਂ ਪਤਾ ਕਿ ਇਸ ਚਿੱਠੀ ਦਾ ਅਸਰ ਹੈ ਜਾਂ ਕੀ ਹੈ, ਇਹ ਉਹਨਾਂ ਨੇ ਇਹ ਐਲਾਨ ਕਰਤਾ ਕਿ 3 ਮੈਂਬਰੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਉੱਤੇ ਆਧਾਰਿਤ ਇਹ SIT ਗਠਨ ਜਿਹੜੀ ਉਹ ਕਰ ਦਿੱਤੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀकांड ਨੂੰ 6 ਮਹੀਨਿਆਂ ਦੇ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਸੀ। ਇਹਦੇ ਸੰਬੰਧੀ ਨਵੀਂ ਸਿੱਟ ਜਿਹੜੀ ਆ, ਜਿਹਦੇ ਵਿੱਚ ADGP ਵਿਜੀਲੈਂਸ ਬਿਊਰੋ LK ਯਾਦਵ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ, DIG ਫਰੀਦਕੋਟ ਰੇਂਜ ਸੁਰਜੀਤ ਸਿੰਘ ਸ਼ਾਮਲ ਨੇ। ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਦੇ ਵਿੱਚ ਦਰਜ 2 FIRs 14 ਅਕਤੂਬਰ 2015, 7 ਅਗਸਤ 2018 ਦੀ ਜਾਂਚ ਕਰਨਗੇ। ਗ੍ਰਹਿ ਵਿਭਾਗ ਦੇ ਵੱਲੋਂ ਜਾਰੀ ਇਹ ਜਿਹੜੇ ਆਦੇਸ਼ ਨੇ ਉਹਦੇ ਅਨੁਸਾਰ SIT ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਊਗੀ, ਜਿਹਦੇ ਵਿੱਚ ਇਹ ਵੀ ਕਿਹਾ ਗਿਆ ਸਾਰੇ ਮੈਂਬਰ ਜਿਹੜੇ ਸਿੱਟ ਦੇ ਨੇ ਉਹ ਜਾਂਚ ਦੇ ਉੱਤੇ ਦਖਸ਼ਤ ਕਰਨਗੇ, ਕਿਸੇ ਮੀਡੀਆ ਦੇ ਕੋਲੇ ਨਹੀਂ ਜਾਣਗੇ ਗੱਲਬਾਤ ਜਿਹੜੀ ਉਹ ਕਰਨ ਦੇ ਵਾਸਤੇ। ਇਹਦੇ ਵਿੱਚ ਕਿਸੇ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੋਊਗੀ। ਚਲੋ ਸਿੱਟ ਬਣ ਗਈ, ਚੰਗੀ ਗੱਲ ਹੈ, ਇੱਕ ਸਿੱਟ ਹੋਰ ਬਣ ਗਈ। ਸਵਾਲ ਸਭ ਤੋਂ ਵੱਡਾ ਇਹ ਆ ਕਿ ਜਿਹਨੇ ਹਾਈ ਕੋਰਟ ਦਾ ਆਇਆ ਫੈਸਲਾ ਪੜ੍ਹਿਆ 59 ਸਫ਼ਿਆਂ ਦਾ, ਉਹ ਇੱਕ ਗੱਲ ਇਹਨੂੰ ਤਕਨੀਕੀ ਆਧਾਰ ਦੇ ਉੱਤੇ ਵੇਖ ਕੇ ਬੜੀ ਕਲੀਅਰ ਕਹਿ ਸਕਦਾ ਕਿ ਤੁਸੀਂ ਇੱਕ ਸਿੱਟ ਛੱਡੋ 50 ਸਿੱਟ ਬਣਾ ਲਓ। ਜੇ ਉਹ ਫੈਸਲਾ ਸਟੈਂਡ ਕਰਦਾ ਰਿਹਾ, ਇੱਥੇ ਕੋਈ ਇਨਸਾਫ ਕਿਸੇ ਸਿੱਟ ਦੇ ਰਾਹੀਂ ਨਹੀਂ ਮਿਲ ਸਕਣਾ। ਸਭ ਤੋਂ ਪਹਿਲਾਂ ਉਹ ਜਿਹੜਾ ਫੈਸਲਾ ਉਹਦੇ ਉੱਤੇ ਸਟੇ ਹੋਣਾ ਜ਼ਰੂਰੀ ਹੈ, ਚਾਹੇ ਉਹ ਡਬਲ ਬੈਂਚ ਤੋਂ ਲਓ, ਚਾਹੇ ਉਹ ਸੁਪਰੀਮ ਕੋਰਟ ਤੋਂ ਲਓ, ਜੇ ਅਗਲੀ ਕਾਰਵਾਈ ਜਿਹੜੀ ਅਗਲੇਰੀ ਕਾਰਵਾਈ ਕਰਨੀ ਹੈ। ਨਹੀਂ ਤਾਂ ਅਦਰਵਾਈਜ਼ ਇਹ ਇੱਕ ਵਾਰੀ ਫੇਰ ਮੂਰਖ ਬਣਾਉਣ ਦੀ ਕੋਸ਼ਿਸ਼ ਲੋਕਾਂ ਨੂੰ ਕੀਤੀ ਗਈ ਹੈ। 6 ਮਹੀਨੇ ਦਾ ਸਮਾਂ ਦਿੱਤਾ ਗਿਆ। ਟੋਟਲ ਜਿਹੜੇ ਸਰਕਾਰ ਦੇ ਸਮਾਂ ਹੈ ਜੀ ਉਹ 9 ਮਹੀਨੇ ਦਾ ਰਹਿ ਗਿਆ। 6 ਮਹੀਨੇ ਹੋ ਗਏ, 3-4 ਮਹੀਨੇ ਜਿਹੜੇ ਆ ਉਹ ਉਹਦੇ ਵਿੱਚ ਚੋਣ ਜ਼ਾਬਤਾ ਜਿਹੜਾ ਉਹ ਲੱਗ ਜਾਂਦਾ ਹੁੰਦਾ। ਤੇ ਜਦੋਂ ਸਰਕਾਰ ਦੇ 6 ਮਹੀਨੇ ਰਹਿ ਜਾਂਦੇ ਆ, ਉਦੋਂ ਅਫਸਰ ਅਕਸਰ ਜਿਹੜੀ ਆ ਉਹ ਗੱਲ ਸੁਣਨੋਂ ਹਟ ਜਾਂਦੇ ਆ ਸਰਕਾਰ ਦੀ। ਹੁਣ ਇਹ ਸਿੱਟ ਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਰਹੂਗਾ, ਇਹ ਵੇਖਣ ਵਾਲਾ ਹੋਊਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, LK ਯਾਦਵ ਬਹੁਤ ਇਮਾਨਦਾਰ ਅਫਸਰਾਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਆ। ਇਮਾਨਦਾਰ ਅਫਸਰ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਰੀ ਵੀ ਸਨ। ਕਰਪਸ਼ਨ ਦਾ ਦੋਸ਼ ਤਾਂ ਉਹਨਾਂ ਦੇ ਉੱਤੇ ਵੀ ਕਦੀ ਅੱਜ ਤੱਕ ਨਹੀਂ ਜਿਹੜਾ ਉਹ ਲੱਗਿਆ। ਇਹ ਇਮਾਨਦਾਰ ਜਿਹੜੇ ਆਫੀਸਰ ਨੇ, ਇਹ ਕਿੰਨੀ ਕੁ ਆਪਣੀ ਇਮਾਨਦਾਰੀ ਦੇ ਨਾਲ ਇਹ ਬਣਾਉਣਗੇ ਤੇ ਅੱਗੇ ਤੁਰੂਗੀ। ਪਰ ਜਿਹੜਾ ਟੈਕਨੀਕਲ ਪੁਆਇੰਟ ਮੈਂ ਤੁਹਾਨੂੰ ਦੱਸਤਾ ਕਿ ਜਿੰਨੀ ਦੇਰ ਤੱਕ ਉਹ ਨਹੀਂ ਹੁੰਦਾ, ਇਹ ਸਿੱਟ ਜਿਹੜੀ ਆ ਉਹ ਸਿੱਟ ਡਾਊਨ ਨਹੀਂ ਰਹੂਗੀ। ਬਿਲਕੁਲ ਜੀ, ਟਾਲ ਮਟੋਲ ਹੀ ਰਹੂਗੀ ਇਸੇ ਤਰ੍ਹਾਂ। ਅੱਗੇ ਪੰਜਾਬ ਕਾਂਗਰਸ ਦੇ ਅੰਦਰ ਆਪਾਂ ਗੱਲ ਵੀ ਕੀਤੀ ਆ, ਅਮਰਿੰਦਰ ਸਿੰਘ ਲਈ ਹੁਣ ਬਣ ਸਕਦੀਆਂ ਨਵੀਆਂ ਮੁਸੀਬਤਾਂ। ਦੇਖੋ, ਨਵੀਆਂ ਡਿਵੈਲਪਮੈਂਟਸ ਜਿਹੜੀਆਂ ਉਹ ਹੋ ਰਹੀਆਂ ਨੇ, ਕਾਫੀ ਵੱਡੇ ਪੱਧਰ ਦੇ ਉੱਤੇ ਹੋ ਰਹੀਆਂ ਨੇ। ਇੱਕ ਤਾਂ ਜਿਹੜੇ ਲੋਕ ਕੁਝ ਸੋਚਦੇ ਸੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਹੁਣ ਕਿੱਧਰ ਜਾਣਗੇ, ਉਹ ਨਵੀਂ ਪਾਰਟੀ ਬਣਾਉਣਗੇ, ਇੱਕ ਕੋਈ ਨਵਾਂ ਫਰੰਟ ਖੜਾ ਹੋ ਰਿਹਾ ਉਹਦੇ ਨਾਲ ਜਾਣਗੇ, ਆਮ ਆਦਮੀ ਪਾਰਟੀ ਦੇ ਨਾਲ ਜਾਣਗੇ। ਇਹਨਾਂ ਚੀਜ਼ਾਂ ਦੇ ਉੱਤੇ ਫੁੱਲ ਸਟਾਪ ਹਾਲ ਦੀ ਘੜੀ ਲੱਗ ਗਿਆ। ਇਸ ਕਰਕੇ ਲੱਗ ਗਿਆ ਕਿ ਨਵੀਆਂ ਡਿਵੈਲਪਮੈਂਟ ਤੋਂ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਿਸੇ ਹੋਰ ਪਾਸੇ ਨਹੀਂ ਚੱਲੇ, ਕਾਂਗਰਸ ਦੇ ਵਿੱਚ ਹੀ ਰਹਿਣਗੇ। ਕੁਝ ਲੋਕ ਇਹਨੂੰ ਇਸ ਤਰੀਕੇ ਦੇ ਨਾਲ ਲੈਂਦੇ ਆ ਕਿ ਸ਼ਾਇਦ ਇਹ ਜਿਹੜੀ ਚੁੰਡੀ ਆ ਉਤੋਂ ਹਾਈ ਕਮਾਂਡ ਤੋਂ ਹੀ ਵੱਢੀ ਗਈ ਆ। ਚਰਨਜੀਤ ਸਿੰਘ ਚੰਨੀ ਜਿਹੜੇ ਕਿ ਮੰਤਰੀ ਨੇ, ਉਹਨਾਂ ਦੀ ਇੱਕ ਮੁਲਾਕਾਤ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਹੁੰਦੀ ਆ ਮਰਿੰਡੇ 'ਚ, ਔਰ ਉੱਥੇ ਕੁਝ MLA ਵੀ ਜਿਹੜੇ ਉਹ ਆਏ ਦੱਸੇ ਜਾਂਦੇ ਆ। ਮੁੜ ਕੇ ਚਰਨਜੀਤ ਸਿੰਘ ਚੰਨੀ ਹੋਰੀ ਆਉਂਦੇ ਆ ਨਵਜੋਤ ਸਿੰਘ ਸਿੱਧੂ ਦੇ ਕੋਲੇ, ਜਿਹੜੇ ਅੱਜ ਕੱਲ ਪਟਿਆਲੇ ਸਟੇ ਕਰ ਰਹੇ ਆ। ਇੱਥੋਂ ਫਿਰ ਜਿਹੜਾ ਇੱਥੇ ਮੁਲਾਕਾਤ ਹੁੰਦੀ ਆ, ਫਿਰ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਇਹ ਜਾਂਦੇ ਪੰਚਕੂਲੇ। ਪੰਚਕੂਲੇ ਜਾ ਕੇ ਜਿਹੜੀ ਮੀਟਿੰਗ ਹੁੰਦੀ ਆ, ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਉਹਦੇ ਵਿੱਚ ਪ੍ਰਗਟ ਸਿੰਘ ਜਿਹੜੇ ਉਹ ਸ਼ਾਮਲ ਹੁੰਦੇ ਆ, ਔਰ ਜਿਹੜੇ ਇੱਥੇ ਕਿੱਕੀ ਢਿੱਲੋਂ ਨੇ ਫਰੀਦਕੋਟ ਤੋਂ MLA, ਉਹ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਆ। ਇੱਕ ਮੀਟਿੰਗ ਹੋਰ ਹੁੰਦੀ ਆ, ਉਹਦੇ ਵਿੱਚ ਪ੍ਰਗਟ ਸਿੰਘ ਵੀ ਹੁੰਦੇ ਆ, ਉਹਦੇ ਚ ਲਾਡੀ ਸ਼ੇਰੋਵਾਲੀਆ ਵੀ ਸ਼ਾਮਲ ਹੁੰਦੇ ਆ, ਉਹਦੇ ਚ ਰਾਣਾ ਗੁਰਜੀਤ ਸਿੰਘ ਵੀ ਨੇ, ਉਹਦੇ ਵਿੱਚ ਕੁਝ ਮੰਤਰੀ ਜਿਹੜੇ ਆ ਉਹ ਮਾਝੇ ਤੋਂ ਵੀ ਦੱਸੇ ਜਾਂਦੇ। ਸੁਖਜਿੰਦਰ ਸਿੰਘ ਰੰਧਾਵਾ ਪੰਚਕੂਲੇ ਵਾਲੀ ਮੀਟਿੰਗ ਦੇ ਮੇਨ ਕਰਤਾ ਧਰਤਾ ਸੀਗੇ, ਉਹ ਗੱਲ ਮੈਂ ਵਿੱਚੋਂ ਮਿਸ ਕਰ ਗਿਆ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਪਿਛਲੇ ਦਿਨੀ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਉਹ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਉਹਦੇ ਵਿੱਚ ਨਹੀਂ ਗਏ। ਇਹਦਾ ਮਤਲਬ ਉਹ ਆਪਣੇ ਅਸਤੀਫੇ ਵਾਲੀ ਗੱਲ ਤੇ ਸਟੈਂਡ ਕਰ ਰਹੇ ਆ। ਹੁਣ ਇਹ ਜਿਹੜੀਆਂ ਮੀਟਿੰਗਾਂ ਹੋਈਆਂ ਨੇ, ਇਹਦੇ ਵਿੱਚ ਕੁਝ ਕੌੜ ਇੱਕ ਦੂਜੇ ਪ੍ਰਤੀ ਕੱਢੀ ਗਈ ਆ।
ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸ਼ੁਰੂਆਤ ਦਿਨਾਂ ਦੇ ਵਿੱਚ ਜਦੋਂ ਉਹ ਕਾਂਗਰਸ ਚ ਆਏ ਤੇ ਬੈਕਅਪ ਕਰਨ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਸੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਦੋਂ ਕਾਗਜ਼ੀ ਬੈਟ ਘਮਾਇਆ ਸੀਗਾ ਪਿਛਲੇ ਦਿਨਾਂ ਦੇ ਵਿੱਚ, ਜਦੋਂ ਟਰੈਕਟਰ ਰੈਲੀ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੂਹਰੇ ਜਾ ਕੇ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇੱਕ ਪਰਚੀ ਰੱਖਤੀ ਸੀਗੀ ਉਹਨਾਂ ਦੇ ਮੂਹਰੇ, ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਸੀ ਰੋਕਣਾ ਅੱਜ ਮੈਨੂੰ, ਮੈਂ ਤਾਂ ਅੱਜ ਰੁਕਣਾ ਨਹੀਂ। ਕੌੜ ਉਹਨਾਂ ਦੇ ਮਨ ਦੇ ਵਿੱਚ ਵੀ ਉਹ ਹੈਗੀ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਉਦੋਂ ਇਹ ਕਿਹਾ ਸੀ ਵੀ ਮੈਂ ਤਾਂ ਹਾਈ ਕਮਾਂਡ ਦੇ ਕਹੇ ਦੇ ਉੱਤੇ ਜਿਹੜਾ ਉਹ ਇਹ ਗੱਲ ਕਹੀ ਹੈ, ਉਦੋਂ ਇਹ ਕੌੜ ਸਾਹਮਣੇ ਆਈ ਸੀ। ਇਹ ਇੱਕ ਦੂਜੇ ਪ੍ਰਤੀ ਕੌੜ ਕੱਢੀ ਗਈ ਹੈ। ਪਰ ਜਿਹੜੀ ਗੱਲ ਦੇ ਉੱਤੇ ਇਹਨਾਂ ਸਾਰਿਆਂ ਦੀ ਇੱਕ ਸੁਰ ਜਿਹੜੀ ਆ ਉਹ ਜਾਪਦੀ ਆ ਕਿ ਅਸੀਂ ਜਦੋਂ ਸੱਤਾ ਦੇ ਵਿੱਚ ਆਏ ਸੀਗੇ ਦੋ ਵਾਅਦੇ ਕਰਕੇ ਆਏ ਸੀ, ਇੱਕ ਤਾਂ ਚਿੱਟਾ ਖਤਮ ਕਰਾਂਗੇ ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਉਦੋਂ ਬਾਅਦ ਵਾਪਰੀਆਂ ਘਟਨਾਵਾਂ ਦਾ ਇਨਸਾਫ ਦਿਵਾਵਾਂਗੇ। ਉਹ ਇਨਸਾਫ ਨਾ ਤਾਂ ਇਨਸਾਫ ਮਿਲਿਆ, ਕੁਝ ਹੋਇਆ ਹੀ ਨਹੀਂ ਉਸ ਮਾਮਲੇ 'ਚ। ਅੱਜ ਮੌਜੂਦਾ ਹਾਲਾਤ ਚਾਹੇ ਚਿੱਟੇ ਵਾਲੇ ਲਾ ਲਓ ਤੇ ਚਾਹੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਲਾ ਲਓ, 16 ਵਾਲਾ ਸਟੇਟਸ ਕੋ 21 ਦੇ ਵਿੱਚ ਉਹੀ ਜਿਹੜਾ ਉਹ ਖੜਾ। ਹੁਣ ਇਹਨਾਂ ਨੂੰ ਫਿਕਰ ਇਸ ਗੱਲ ਦਾ ਕਿ ਗਾਂ ਚੋਣਾਂ ਆ ਗਈਆਂ, ਸਾਨੂੰ ਲੋਕਾਂ ਨੇ ਪੈਣਾ ਪਿੰਡਾਂ 'ਚ, ਲੋਕ ਪੁੱਛਣਗੇ ਦੱਸੋ ਜਵਾਬ ਦਿਓ ਇਹਨਾਂ ਚੀਜ਼ਾਂ ਦਾ ਕਿ ਤੁਸੀਂ ਆ ਵਾਅਦੇ ਕਰਕੇ ਗਏ ਸੀਗੇ ਉਹਦਾ ਕੀ ਬਣਿਆ, ਫਿਰ ਕਿਹੜੇ ਮੂੰਹ ਨਾਲ ਜਾਣਗੇ। ਹੁਣ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਵਾਸਤੇ ਇਹ ਮੁਸ਼ਕਲ ਜਿਹੜੀ ਉਹ ਬਣ ਸਕਦੀ ਆ। ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਕੈਪਟਨ ਸਾਹਿਬ ਨੇ ਜਿੱਦਣ ਸਿੱਧੂ ਨੂੰ ਚੈਲੰਜ ਕੀਤਾ ਕਿ ਆ ਜਾ ਪਟਿਆਲੇ ਲੜ ਕੇ ਦੇਖ ਲਾ ਤੇਰੀ ਜ਼ਮਾਨਤ ਜ਼ਬਤ ਕਰਾਉਂ, ਇਹ ਫਾਇਰ ਬੈਕ ਕੀਤਾ ਕਿਤੇ ਨਾ ਕਿਤੇ। ਹਾਈ ਕਮਾਂਡ ਜਿਹੜੀ ਕਿ ਹਾਈ ਤਾਂ ਰਹੀ ਨਹੀਂ ਨਾ ਕਮਾਂਡ ਆ ਉੱਥੇ, ਕਿਉਂਕਿ ਕਾਂਗਰਸ ਦਾ ਜੁੱਲੀ ਬਿਸਤਰਾ ਜਿਹੜਾ ਉਹ ਵਲੇਟਿਆ ਗਿਆ ਬਹੁਤੇ ਸੂਬਿਆਂ ਤੋਂ, ਰਹਿੰਦਾ ਖੁੰਦਾ ਵਲੇਟਿਆ ਜਾਣਾ ਜੇ ਇਸੇ ਤਰੀਕੇ ਦੇ ਨਾਲ ਇੱਕੋ ਪਰਿਵਾਰ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਰਹਿੰਦਾ। ਹੁਣ ਪੰਜਾਬ ਦੇ ਕਾਂਗਰਸੀਆਂ ਨੂੰ ਇਹ ਫਿਕਰ ਲੱਗਾ ਕਿ ਕਿਤੇ ਇੱਥੇ ਵੀ ਬੰਗਾਲ ਵਾਲੀ ਨਾ ਹੁੰਦੀ ਹੋਵੇ, ਇੱਥੇ ਵੀ ਕੇਰਲਾ ਵਾਲੀ ਨਾ ਹੁੰਦੀ ਹੋਵੇ, ਇੱਥੇ ਵੀ ਅਸਾਮ ਵਾਲੀ ਨਾ ਹੁੰਦੀ ਹੋਵੇ, ਵੀ ਅਸੀਂ ਵੀ ਜਾਂਦੇ ਲੱਗੀਏ ਤੇ ਸੱਤਾ ਵਿਹੂਣੇ ਹੋ ਜਾਈਏ। ਜੇ ਇੱਕ ਵਾਰੀ ਹਾਲਾਤ ਇਹੋ ਜਿਹੇ ਬਣੇ ਪਏ ਆ ਕਿ ਕਾਂਗਰਸ ਜਿੱਥੋਂ ਜਿੱਥੋਂ ਗਈ ਆ ਪਿਛਲੇ ਸਾਲਾਂ 'ਚ ਉੱਥੇ ਮੁੜ ਕੇ ਨਹੀਂ ਆਈ, ਤਾਂ ਜਿਹੜੀ ਕਿਸੇ ਟਾਈਮ ਕਾਂਗਰਸ ਆਈ ਹੁੰਦੀ ਸੀ ਉਹ ਹੁਣ ਲੋਕ ਕਾਂਗਰਸ ਗਈ ਕਹਿਣ ਲੱਗੇ ਆ। ਇਸ ਕਰਕੇ ਇਹ ਇਕੱਠੇ ਹੋਏ ਆ। ਹੁਣ ਵੇਖਦੇ ਆ ਇਹ ਇਕੱਠੇ ਹੋ ਕੇ ਇਹਨਾਂ ਦਾ ਇਕੱਠ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਅਗਲੀ 2022 ਦੇ ਵਿੱਚ ਜਿਹੜੀ ਕਮਾਂਡ ਹੈ ਉਹਦੇ ਤੋਂ ਲਾਂਭੇ ਕਰ ਸਕਦਾ ਜਾਂ ਨਹੀਂ। ਜੀ, ਹਾਈ ਕਮਾਨ ਵੀ ਤੇ ਨਾਲ ਹੀ ਹੋਣੀ। ਤੇ ਅੱਗੇ ਗੱਲ ਕਰਦੇ ਹਾਂ ਜੀਂਦ ਦੇ ਵਿੱਚ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਝੜਪਾਂ। ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਭਾਜਪਾਈਆਂ ਦਾ, ਜਜਪਾ ਵਾਲਿਆਂ ਦਾ, ਔਰ ਉਹਨਾਂ ਨੇ ਇਹ ਕਿਹਾ ਹੋਇਆ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਜਾਂ ਭਾਜਪਾਈ ਕਿਸੇ ਜਗ੍ਹਾ ਦੇ ਉੱਤੇ ਕਿਸੇ ਸਮਾਗਮ 'ਚ ਨਾ ਆਉਣ। ਇੱਕ ਪਾਸੇ ਹਰਿਆਣੇ ਨੇ ਇੱਥੇ ਪੂਰਨ ਲਾਕਡਾਊਨ ਕੀਤਾ ਹੋਇਆ, ਪਰ ਇਹ ਸ਼ਰਾਰਤ ਕਰਨ ਦੇ ਮਾਰੇ ਸਮਾਗਮ ਵੀ ਰੱਖੀ ਜਾਂਦੇ ਆ। ਜੀਂਦ ਦੇ ਵਿੱਚ ਸਮਾਗਮ ਰੱਖਿਆ ਸੀ, ਕਿਸਾਨ ਵੀ ਪਹੁੰਚ ਗਏ। ਖਟਕੜ ਤੇ ਬੱਦੋਵਾਲ ਟੋਲ ਪਲਾਜ਼ਿਆਂ ਦੇ ਕੋਲ ਧਰਨਾ ਜਿਹੜਾ ਕਿਸਾਨਾਂ ਦਾ ਜਾਰੀ ਹੈ, ਔਰ ਉਹਨਾਂ ਨੇ ਜੀਂਦ ਦੌਰੇ ਦੇ ਉੱਤੇ ਆ ਰਹੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਰਾਹ 'ਚ ਹੀ ਘੇਰ ਲਿਆ। ਜੀਂਦ ਇਲਾਕੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਕਿ ਅਸੀਂ ਵੰਡ ਨਹੀਂ ਦੇਣਾ। ਦੁਸ਼ਯੰਤ ਚੌਟਾਲਾ ਨੇ ਇੱਥੇ ਆਉਣਾ ਸੀ, ਇਹਦੀ ਭਿਣਕ ਪੈ ਗਈ। ਕਿਸਾਨ ਪੁਲਿਸ ਨਾਕਿਆਂ ਨੂੰ ਤੋੜ ਤਾੜ ਕੇ ਕਾਲੇ ਝੰਡੇ ਲੈ ਕੇ ਰੈਸਟ ਹਾਊਸ ਪਹੁੰਚ ਗਏ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੀ ਸ਼ਾਮਲ ਸੀ। ਕਿਸਾਨਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਪ ਮੁੱਖ ਮੰਤਰੀ ਦਾ ਹੈਲੀਕਾਪਟਰ ਪੁਲਿਸ ਲਾਈਨ ਵਿੱਚ ਉਤਰੂਗਾ ਤਾਂ ਕਿਸਾਨ ਉੱਥੇ ਪਹੁੰਚ ਗਏ। ਇਹਦੇ ਦੌਰਾਨ ਕਿਸਾਨ ਤੇ ਪੁਲਿਸ ਵਾਲੇ ਜਿਹੜੇ ਉਹ ਆਮੋ ਸਾਹਮਣੇ ਹੋ ਗਏ। ਐਸਡੀਐਮ ਨੇ ਜਦੋਂ ਕਿਸਾਨਾਂ ਨੂੰ ਦੁਸ਼ਯੰਤ ਚੌਟਾਲਾ ਦੇ ਇੱਥੇ ਨਾ ਆਉਣ ਬਾਰੇ ਦੱਸਿਆ ਤਾਂ ਉੱਥੋਂ ਉਹ ਵਾਪਸ ਗਏ। ਕਿਸਾਨਾਂ ਨੇ ਚੌਟਾਲਾ ਦਾ ਪੁਤਲਾ ਸਾੜਿਆ, ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ। ਦੁਸ਼ਯੰਤ ਚੌਟਾਲਾ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ। ਇਹ ਨੇਤਾ ਨੇ ਮੰਨਦੇ ਨਹੀਂ ਗੇ ਗੱਲ, ਪਰ ਕਿਸਾਨਾਂ ਦਾ ਰੋਹ ਜਿਹੜਾ ਉਹਦੇ ਵਿੱਚ ਭੋਰਾ ਵੀ ਫਰਕ ਨਹੀਂ ਪੈ ਰਿਹਾ। ਪਿਛਲੇ 5 ਮਹੀਨਿਆਂ ਤੋਂ ਜਿਸ ਰੋਹ ਦੇ ਨਾਲ ਉਹ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਸੀ, ਇਹ ਰੋਹ ਉਦੋਂ ਕਿਤੇ ਜ਼ਿਆਦਾ ਵੱਧ ਗਿਆ। ਹਰਿਆਣੇ ਦੀ ਸਰਕਾਰ ਇਹ ਸੋਚ ਰਹੀ ਆ ਕਿ ਲਾਕਡਾਊਨ ਲਾ ਕੇ ਉਹ ਅਜਿਹੇ ਸਮਾਗਮ ਕਰ ਲੂਗੀ ਜਿਹੜਾ ਕਿ ਕਿਸਾਨਾਂ ਨੇ ਇੱਕ ਵਾਰੀ ਫੇਰ ਫੇਲ ਕਰਤਾ। ਜੀ, ਰੋਹ ਤਾਂ ਇਸੇ ਤਰ੍ਹਾਂ ਰਹੂਗਾ। ਜੀ, ਅੱਗੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਵੱਲੋਂ ਨਵੀਂ ਬਣ ਰਹੀ ਜਿਹੜੀ ਬਿਲਡਿੰਗ ਆ ਉਸ ਤੇ ਸੁਣਵਾਈ ਸੁਣਨ ਤੋਂ ਹੀ ਨਾ ਕਰ ਦਿੱਤਾ। ਇਹ ਸੁਣਵਾਈ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਸੈਂਟਰਲ ਵਿਸਟਾ ਦੇ ਖਿਲਾਫ ਪਟੀਸ਼ਨ ਦੇ ਉੱਤੇ ਸੀਗੀ। ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਸੈਂਟਰਲ ਵਿਸਟਾ ਪ੍ਰੋਜੈਕਟ ਦੀਆਂ ਜਿਹੜੀ ਕੰਸਟਰਕਸ਼ਨ ਹੋ ਰਹੀ ਆ ਉਹਦੇ ਉੱਤੇ ਰੋਕ ਲਾਉਣ ਸੰਬੰਧੀ ਜਿਹੜੀ PIL ਸੀ, ਇਹਦੀ ਸੁਣਵਾਈ ਮੁਲਤਵੀ ਕਰਨ ਬਾਰੇ ਪਟੀਸ਼ਨ ਤੇ ਵਿਚਾਰ ਕਰਨ ਤੋਂ ਨਾ ਕਰਤੀ। ਸੁਪਰੀਮ ਕੋਰਟ ਨੇ ਅਪੀਲ ਕਰਨ ਵਾਲਿਆਂ ਨੂੰ ਆਪਣੀ ਪਟੀਸ਼ਨ ਤੇ ਛੇਤੀ ਸੁਣਵਾਈ ਲਈ ਦਿੱਲੀ ਹਾਈ ਕੋਰਟ ਜਾਣ ਦੀ ਛੋਟ ਦਿੱਤੀ ਹੈ।
ਸੁਪਰੀਮ ਕੋਰਟ ਦੇ ਵੱਲੋਂ ਹਾਈ ਕੋਰਟ ਦੇ 4 ਮਈ ਦੇ ਉਸ ਹੁਕਮ ਖਿਲਾਫ ਅਪੀਲ ਤੇ ਸੁਣਵਾਈ ਕੀਤੀ ਜਾ ਰਹੀ ਸੀ, ਜਿਹਦੇ ਚ ਅਦਾਲਤ ਨੇ ਇਹ ਕਹਿੰਦਿਆਂ ਲੋਕ ਹਿੱਤ ਪਟੀਸ਼ਨ ਨੂੰ 17 ਮਈ ਲਈ ਸੁਣਵਾਈ ਲਈ ਸੂਚੀਬੱਧ ਕੀਤਾ ਸੀ ਕਿ ਉਹ ਪਹਿਲਾਂ ਜਿਹੜੀ ਸੁਪਰੀਮ ਕੋਰਟ ਹੈ ਇਹਦਾ ਇਹ ਜਾਣਨਾ ਚਾਹੁੰਦੀ ਹੈ ਕਿ ਇਹਦਾ ਵਿਸਥਾਰ ਜਿਹੜਾ ਉਹ ਕੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਉਹ ਦੇਖਣਾ ਚਾਹੁੰਦੀ ਹੈ ਕਿ ਇਸ ਵਕਾਰੀ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦਿੰਦਿਆਂ ਸਿਖਰਲੀ ਅਦਾਲਤ ਨੇ ਕੀ ਕਿਹਾ। ਜਸਟਿਸ ਵਨੀਤ ਸਰਨ ਤੇ ਜਸਟਿਸ ਦਿਨੇਸ਼ ਮਹੇਸ਼ਰੀ ਦੇ ਬੈਂਚ ਨੇ ਸੀਨੀਅਰ ਵਕੀਲ ਨੂੰ ਇਹ ਕਿਹਾ ਕਿ ਉਹ 10 ਮਈ ਨੂੰ ਹਾਈ ਕੋਰਟ 'ਚ ਇਸ ਮਾਮਲੇ ਤੇ ਤੁਰੰਤ ਸੂਚੀਬੱਧ ਕਰਨ ਲਈ ਇਹਦਾ ਜ਼ਿਕਰ ਕਰ ਦੇਵੇ ਜੇ ਕਰਨਾ ਤਾਂ। ਅਸਲ ਦੇ ਵਿੱਚ ਜਿਹੜੀ ਇਹ ਕੰਸਟਰਕਸ਼ਨ ਹੋ ਰਹੀ ਆ, ਕੰਸਟਰਕਸ਼ਨ ਦੇ ਨਾਲ ਮਿੱਟੀ ਘੱਟਾ ਉੱਡ ਰਿਹਾ। ਇੱਕ ਪੁਆਇੰਟ ਤਾਂ ਇਹ ਹੈ, ਜਿਹੜਾ ਇਹ ਵਾਇਰਸ ਹੈ ਇਹ ਕਿਉਂਕਿ ਫੇਫੜਿਆਂ ਦੇ ਨਾਲ ਸੰਬੰਧਿਤ ਹੈ, ਜਦੋਂ ਘੱਟਾ ਮਿੱਟੀ ਉੱਡਦਾ ਤੇ ਲੋਕ ਉਹਦੇ ਨਾਲ ਬਿਮਾਰ ਹੁੰਦੇ ਆ, ਇਹਦੇ ਨਾਲ ਵਾਇਰਸ ਵੱਧਦਾ। ਇੱਕ ਪੁਆਇੰਟ ਤਾਂ ਇਹ ਹੈ। ਦੂਜਾ ਪੁਆਇੰਟ ਇਹ ਹੈ ਕਿ ਜਿੱਥੇ ਤੁਹਾਡੇ ਕੋਲੇ ਸਿਹਤ ਸਹੂਲਤਾਂ ਦੇ ਵਾਸਤੇ ਧੇਲਾ ਨਹੀਂ ਹੈ, ਤੁਸੀਂ ਮੰਗਵੀਆਂ ਚੀਜ਼ਾਂ ਦੇ ਉੱਤੇ ਨਿਰਭਰ ਹੋ ਗਏ ਹੋ, ਉੱਥੇ ਤੁਸੀਂ 20,000 ਕਰੋੜ ਰੁਪਏ ਦੇ ਨਾਲ ਪਾਰਲੀਮੈਂਟ ਦੀ ਬਿਲਡਿੰਗ ਬਣਾ ਰਹੇ ਹੋ ਤੇ 13,000 ਕਰੋੜ ਰੁਪਏ ਦੇ ਨਾਲ ਪ੍ਰਧਾਨ ਮੰਤਰੀ ਨਿਵਾਸ ਬਣਾ ਰਹੇ ਹੋ। ਇੱਕ ਹੂਟੇ ਲੈਣ ਨੂੰ ਮਹਿੰਗਾ ਸਾਰਾ ਜਹਾਜ਼ ਜਿਹੜਾ ਉਹ ਲੈ ਲਿਆ। ਚਲੋ ਉਹ ਤਾਂ ਹੁਣ ਆ ਗਿਆ। ਜਿਹੜਾ ਇਹ ਕੰਸਟਰਕਸ਼ਨ ਜਿਹੜੀ ਆ ਇਹ ਰੋਕੀ ਜਾ ਸਕਦੀ ਸੀ, ਪਰ ਇਹ ਰੋਕੀ ਨਹੀਂ ਜਾ ਰਹੀ। ਇਸ ਕਰਕੇ ਰੋਕੀ ਨਹੀਂ ਜਾ ਰਹੀ ਕਿ ਇਹਨੂੰ ਸਮਾਂਬੱਧ ਜਿਹੜਾ ਉਹ ਬਣਾਇਆ ਜਾਵੇ ਤੇ ਨਾ ਉਹਦੇ ਵਿੱਚ ਸ਼ਾਮਲ ਹੋਏ ਵੀ ਇਹ ਬਣਾਈ ਕਿਹਨੇ ਸੀ। ਜੀ, ਤੇ ਅੱਗੇ ਗੱਲ ਕਰਦੇ ਹੈਗੇ ਆ, ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੁਕਾਨਦਾਰਾਂ ਨਾਲ ਇਕੱਠੇ ਹੋ ਕੇ ਸਰਕਾਰ ਨੇ ਸਥਿਤੀ ਤੇ ਟਕਰਾਰ ਹੀ ਬਣਾਈ ਹੋਈ ਹੈ। ਸੋ ਇਹ ਜਿਹੜੀਆਂ ਦੁਕਾਨਾਂ ਬੰਦ ਨੇ, ਇਹ ਲਗਾਤਾਰ ਮਾਮਲਾ ਭਖਦਾ ਤੁਰਿਆ ਜਾ ਰਿਹਾ ਪੰਜਾਬ ਦੇ ਵਿੱਚ। ਇਹ ਨਵੇਂ ਨਾਮ ਸਰਕਾਰ ਨੇ ਕੱਢ ਲਏ, ਜ਼ਰੂਰੀ ਤੇ ਗੈਰ ਜ਼ਰੂਰੀ, ਕਿ ਜ਼ਰੂਰੀ ਚੀਜ਼ਾਂ ਕਿਹੜੀਆਂ ਨੇ, ਗੈਰ ਜ਼ਰੂਰੀ ਚੀਜ਼ਾਂ ਕਿਹੜੀਆਂ ਨੇ। ਇਹ ਨਵੀਆਂ ਸਕੀਮਾਂ ਕੱਢ ਲਈਆਂ। ਇਹਦੇ ਨਾਲ ਵਿਰੋਧ ਹੋਣਾ ਸ਼ੁਰੂ ਹੋ ਗਿਆ। ਵਿਰੋਧ ਹੁੰਦਾ ਹੁੰਦਾ ਇਹ ਤਕਰੀਬਨ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਫੈਲ ਗਿਆ। ਕਿਸਾਨਾਂ ਨੇ ਇਹ ਐਲਾਨ ਕੀਤਾ ਕਿ ਅੱਜ ਤੋਂ 8 ਤਰੀਕ ਤੋਂ ਉਹ ਦੁਕਾਨਦਾਰਾਂ ਦਾ ਸਾਥ ਦੇਣਗੇ ਤੇ ਉਹਨਾਂ ਜਥੇਬੰਦੀਆਂ ਦੇ ਜਿਹੜੇ ਮੈਂਬਰ ਨੇ ਉਹ ਬਾਜ਼ਾਰਾਂ ਦੇ ਵਿੱਚ ਜਾਣਗੇ, ਦੁਕਾਨਦਾਰਾਂ ਨੂੰ ਕਹਿਣਗੇ ਖੋਲੋ ਦੁਕਾਨਾਂ, ਅਸੀਂ ਤੁਹਾਡੇ ਨਾਲ ਖੜੇ ਆ। ਜੇ ਕੋਈ ਕਾਰਵਾਈ ਕਰੂਗਾ ਤੇ ਉਹ ਕਹਿੰਦੇ ਅਸੀਂ ਇਹ ਕਵਾਂਗੇ ਸਾਡੇ ਤੇ ਕਾਰਵਾਈ ਜਿਹੜੀ ਆ ਉਹ ਕਰ ਲਓ। ਇਹਦੇ ਵਿਰੋਧ ਦਾ ਐਲਾਨ ਜਿਹੜਾ ਅੱਜ ਕੀਤਾ ਜਿਹੜੇ ਕਿਸਾਨ ਆਗੂ ਨੇ, ਉਹਨਾਂ ਨੇ ਕਿਹਾ ਕਿ ਸਰਕਾਰ ਕਰੋਨਾ ਬਿਮਾਰੀ ਤੋਂ ਬਚਾਅ ਲਈ ਡਾਕਟਰਾਂ, ਦਵਾਈਆਂ, ਹਸਪੀਟਲਾਂ ਦਾ ਪ੍ਰਬੰਧ ਕਰਨ ਦੀ ਥਾਂ ਲੋਕਾਂ ਨੂੰ ਜਬਰੀ ਘਰਾਂ ਦੇ ਵਿੱਚ ਕੈਦ ਕਰੀ ਜਾ ਰਹੀ ਹੈ ਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਜਬਰੀ ਬੰਦ ਕਰਵਾ ਰਹੀ ਹੈ। ਸਾਲ ਪਹਿਲਾਂ ਲੋਕ ਘਾਟੇ ਦਾ ਸ਼ਿਕਾਰ ਹੋ ਕੇ ਮਰਨ ਖੰਡੇ ਖੜੇ ਆ ਤੇ ਉਹਨਾਂ ਨੂੰ ਇੱਕ ਵਾਰੀ ਫੇਰ ਮਰਨ ਦੇ ਵਿੱਚ ਧੱਕਿਆ ਜਿਹੜਾ ਉਹ ਜਾ ਰਿਹਾ। ਔਰ ਇਹ ਕਿਹਾ ਕਿ ਜੇ ਛੋਟੇ ਦੁਕਾਨਦਾਰ ਮਰ ਗਏ ਤਾਂ ਪੰਜਾਬ ਸਰਵਾਈਵ ਕਿਵੇਂ ਕਰੂਗਾ। ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਹੁਣ ਇਹ ਕਰਤਾ ਜੀ, ਡਿਪਟੀ ਕਮਿਸ਼ਨਰਾਂ ਦੇ ਉੱਤੇ ਛੱਡਤਾ ਕਿ ਤੁਸੀਂ ਆਪੋ ਆਪਣੇ ਹਿਸਾਬ ਦੇ ਨਾਲ ਕਰ ਲਓ ਵੀ ਕਿਵੇਂ ਦੁਕਾਨਾਂ ਜਿਹੜੀਆਂ ਇਹ ਖੁਲਵਾਉਣੀਆਂ ਨੇ। ਸਰਕਾਰ ਦਾ ਤਾਂ ਇੱਕੋ ਮਕਸਦ ਹੈ, ਸਾਰੇ ਮਰਦੇ ਮਰ ਜਾਣ, ਠੇਕੇ ਖੁੱਲੇ ਰਹਿਣੇ ਚਾਹੀਦੇ ਆ। ਉਹ ਠੇਕੇ ਖੋਲਣ ਦੇ ਵਾਸਤੇ ਕੁਝ ਵੀ ਕਰੀ ਜਾਂਦੇ ਆ, ਇਹਨਾਂ ਦੁਕਾਨਦਾਰਾਂ ਦਾ ਕੋਈ ਫਿਕਰ ਨਹੀਂ। ਹੁਣ ਇਹ ਟਕਰਾਓ ਅੱਜ ਹੋਣ ਦੇ ਆਸਾਰ ਨੇ ਕਿਉਂਕਿ ਮੁੱਖ ਮੰਤਰੀ ਨੇ ਜਿਹੜਾ ਇਹ ਕਹਿਤਾ ਕਿ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਸਖਤ ਰੋਕਾਂ ਲਾਉਣ ਦਾ ਅਧਿਕਾਰ ਦੇ ਦਿੱਤਾ। ਇਹ ਵੀ ਸਪਸ਼ਟ ਕੀਤਾ ਕਿ ਗੈਰ ਜ਼ਰੂਰੀ ਦੁਕਾਨਾਂ ਤੇ ਪ੍ਰਾਈਵੇਟ ਦਫ਼ਤਰਾਂ ਨੂੰ ਰੋਟੇਸ਼ਨ ਦੇ ਆਧਾਰ ਦੇ ਉੱਤੇ ਖੋਲੇ ਜਾਣ ਨੂੰ ਛੱਡ ਕੇ ਬਾਕੀ ਮੌਜੂਦ ਰੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਉਹਨਾਂ ਨੇ ਡੀਜੀਪੀ ਨੂੰ ਇਹ ਲੋਕਡਾਊਨ ਸਖਤੀ ਦੇ ਨਾਲ ਲਾਗੂ ਕਰਵਾਉਣ ਦੇ ਵਾਸਤੇ ਕਿਹਾ ਔਰ ਕਿਸਾਨ ਸੰਘਰਸ਼ ਮੋਰਚੇ ਦੇ ਲੋਕਡਾਊਨ ਵਿਰੋਧੀ ਪ੍ਰਦਰਸ਼ਨ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਹੋਣ ਦੇ ਉੱਤੇ ਸਖਤੀ ਦੇ ਨਾਲ ਨਿਪਟਣ ਦੇ ਹੁਕਮ ਦਿੱਤੇ ਆ। ਮੁੱਖ ਮੰਤਰੀ ਨੇ ਇਹ ਗੱਲ ਕਹੀ ਆ ਕਿ 32 ਕਿਸਾਨ ਜਿਹੜੀਆਂ ਯੂਨੀਅਨ ਨੇ ਉਹ ਕੌਣ ਹੁੰਦੀਆਂ ਨੇ, ਇਹ ਤੈਅ ਕਰਨ ਵਾਲੀਆਂ ਕਿ ਕਿਹੜੀਆਂ ਦੁਕਾਨਾਂ ਖੁੱਲਣਗੀਆਂ ਜਾਂ ਦੁਕਾਨਾਂ ਖੁੱਲਣਗੀਆਂ ਜਾਂ ਨਹੀਂ ਖੁੱਲਣਗੀਆਂ। ਮੁੱਖ ਮੰਤਰੀ ਦਾ ਇੰਨਾ ਕਹਿਣਾ, ਇਹਦੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਭੜਕਾਹਟ ਜਿਹੜੀ ਉਹ ਪੈਦਾ ਹੋ ਗਈ ਔਰ ਅੱਜ ਇਹ ਜਥੇਬੰਦੀਆਂ ਦੇ ਵਰਕਰ ਜਿਹੜੇ ਆ ਉਹ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਹਨਾਂ ਦੁਕਾਨਾਂ ਨੂੰ ਖੁਲਵਾਉਣਗੇ। ਡੀਜੀਪੀ ਨੂੰ ਹੁਕਮ ਇਹ ਕੀਤੇ ਗਏ ਆ ਵੀ ਖੁੱਲਣ ਨਹੀਂ ਦੇਣੀਆਂ ਦੁਕਾਨਾਂ। ਟਕਰਾਓ ਵਾਲੀ ਸਥਿਤੀ ਅੱਜ ਪੰਜਾਬ ਦੇ ਵਿੱਚ ਬਣਨ ਦੇ ਪੂਰੇ ਅਸਾਰ ਨੇ। ਜੀ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।